ਛੋਟਾ ਜਿਹਾ ਪਿੰਡ ਸੀ ਤੇ ਉਹਦੇ ਵਿੱਚ ਨਾ ਥੋੜੇ ਜਿਹੇ ਲੋਕ ਰਹਿੰਦੇ ਸਨ। ਉਹਦੇ ਵਿੱਚ ਜ਼ਿਮੀਂਦਾਰ ਸਨ ਤੇ ਇੱਕ ਜ਼ਿਮੀਂਦਾਰ ਦਾ ਨਾ ਘੋੜਾ ਜਿਹੜਾ ਸੀ ਨਾ ਉਹ ਖੂਹ ਦੇ ਵਿੱਚ ਡਿੱਗ ਪਿਆ। ਉਹ ਹੁਣ ਨਾ ਸਾਰੇ ਬਸਤੀ ਵਾਲਿਆਂ ਕੋਸ਼ਿਸ਼ ਕੀਤੀ ਉਹਨੂੰ ਰਲ ਕੇ ਕੱਢਣ ਦੀ ਤੇ ਉਹ ਘੋੜਾ ਉਹਨਾਂ ਕੋਲੋਂ ਨਾ ਨਿਕਲਿਆ। ਜਦੋਂ ਥੱਕ ਗਏ ਨਾ ਤੇ ਘੋੜਾ ਨਾ ਨਿਕਲਿਆ ਤੇ ਉਹ ਜਿਹੜਾ ਜੱਟ ਸੀ ਨਾ ਜ਼ਿਮੀਂਦਾਰ, ਉਹ ਆਪਣੇ ਦਿਲ ਨੂੰ ਤਸੱਲੀ ਦੇਣ ਲੱਗ ਪਿਆ ਵੀ ਲੋਕ ਨਾਲਦਿਆਂ ਨੂੰ ਕਹਿਣ ਲੱਗ ਪਿਆ ਬੁੱਢਾ ਸੀ, ਬਕਾਰ ਹੋ ਗਿਆ ਸੀ, ਹੁਣ ਤੇ ਨੱਸਦਾ ਵੀ ਨਹੀਂ ਸੀ, ਇਹਨੂੰ ਸਰਨ ਦੀ ਬਿਮਾਰੀ ਵੀ ਸੀ, ਕਈ ਬਿਮਾਰੀਆਂ ਇਸੇ ਤਰ੍ਹਾਂ ਨਾ ਗਿਣ ਕੇ ਦੱਸਣ ਲੱਗ ਪਿਆ ਆਪਣੇ ਦਿਲ ਨੂੰ ਤਸੱਲੀ ਦੇਣ ਵਾਸਤੇ ਕਿ ਅਗਰ ਨਾ ਵੀ ਨਿਕਲੇ ਤੇ ਮੈਨੂੰ ਅਫਸੋਸ ਨਾ ਹੋਵੇ ਤੇ ਆਪਣੇ ਹੌਸਲਾ ਅਫਜ਼ਾਈ ਖੁਦ ਹੀ ਕਰ ਰਿਹਾ ਹੋਵੇ ਤੇ ਇਹਨੇ ਨਿਕਲਣਾ ਤੇ ਹੈ ਕੋਈ ਨਹੀਂ ਤੇ ਆਪਾਂ ਇੰਜ ਕਰੀਏ ਨਾਲੇ ਖੂਹ ਵੀ ਪੂਰ ਦਈਏ ਤੇ ਇਹ ਘੋੜਾ ਜਿਹੜਾ ਐਵੇਂ ਦਫਨ ਹੋ ਜਾਏਦਾ ਤੇ ਕੱਢ ਕੇ ਇਹਨੂੰ ਫਾਇਦਾ ਕੋਈ ਨਹੀਂ, ਨਾਲੇ ਗਾਂ ਵੀ ਕਿਸੇ ਦਾ ਨਾ ਡਿੱਗੇ ਦਾ। ਉਹ ਇਸੇ ਤਰ੍ਹਾਂ ਨਾਲ ਤੇ ਸਾਰੇ ਲੋਕਾਂ ਨੇ ਸਲਾਹ ਕਰ ਲਈ ਵੀ ਠੀਕ ਇਹਦੇ ਵਿੱਚ ਜੋ ਵੀ ਕੂੜਾ ਕਿਰਕਟ ਤੇ ਕੋਈ ਮਿੱਟੀ ਹੈ ਨਾ ਜਿਹੜੀ ਵੀ ਇਸ ਮਹੱਲੇ ਦੀ ਸਾਰੀ ਚੁੱਕ ਤੇ ਇਹਦੇ ਵਿੱਚ ਪਾ ਦਈਏ ਤੇ ਗਾਂ ਵੀ ਕੋਈ ਇਹਦੇ ਵਿੱਚ ਨਾ ਡਿੱਗੇ। ਉਹਨਾਂ ਵੀ ਇਸੇ ਤਰ੍ਹਾਂ ਕੀਤਾ। ਉਹ ਸਾਰੇ ਜਿਹੜੇ ਸਨ ਕੂੜਾ ਘਰੋਂ ਲਿਆਉਣ ਲੱਗ ਪਏ, ਕੋਈ ਮਿੱਟੀ ਲਿਆਉਣ ਲੱਗ ਪਏ, ਸੁੱਟਣ ਲੱਗ ਪਏ। ਉਹ ਜਿਵੇਂ ਜਿਵੇਂ ਘੋੜੇ ਦੇ ਉੱਤੇ ਸੁੱਟਣ ਲੱਗੇ ਝਾਟਕੂ ਤੇ ਪਹਿਲਾਂ ਉਹ ਘੋੜੇ ਨੇ ਆਵਾਜ਼ਾਂ ਨਿਕਾਲੀਆਂ ਵੀ ਮੇਰੇ ਉੱਤੇ ਯਾਨੀ ਕਿ ਨਾ ਸੁੱਟੋ। ਅੜਿੰਗਦਾ ਡੂੰਗਦਾ ਰਿਹਾ, ਹੀਂਗਦਾ ਰਿਹਾ, ਲੇਕਿਨ ਲੋਕ ਸੁੱਟਦੇ ਰਹੇ ਮਿੱਟੀ। ਘੋੜੇ ਨੇ ਥੋੜੀ ਦੇਰ ਤੋਂ ਬਾਅਦ ਨਾ ਆਪਣੀ ਕੰਡ ਨਾਲ ਇੰਜ ਕਰਕੇ ਹਿਲਾਣੇ ਦੀ ਕੋਸ਼ਿਸ਼ ਕੀਤੀ ਤੇ ਉਹ ਮਿੱਟੀ ਨਾਲ ਥੱਲੇ ਡਿੱਗਣ ਲੱਗ ਪਈ। ਉਹ ਆਪਣੇ ਪੈਰ ਉੱਤੇ ਧਰਦਾ ਗਿਆ। ਉਹਨਾਂ ਵੇਖਿਆ ਥੋੜੀ ਦੇਰ ਤੋਂ ਬਾਅਦ ਵੀ ਉਹ ਜਿਹੜਾ ਖੋਇਆ ਉਹ ਖੂਹ ਸੀ, ਖੱਡਾ ਸੀ, ਉਵੇਂ ਪੂਰਿਆ ਗਿਆ ਤੇ ਘੋੜਾ ਵੀ ਉੱਤੇ ਆ ਗਿਆ। ਗੱਲ ਇਹ ਵੀ ਤੁਹਾਨੂੰ ਦੱਸਣ ਦਾ ਮਕਸਦ ਹੈ ਵੀ ਉਹਦੇ ਉੱਤੇ ਲੋਕ ਕੂੜਾ ਸੁੱਟਦੇ ਸਨ, ਲੇਕਿਨ ਉਹਨੂੰ ਆਪਣੀ ਮਾਯੂਸੀ ਨਹੀਂ ਬਣਾਇਆ, ਸੋਚਿਆ ਨਹੀਂ। ਉਹ ਆਪਣੀ ਕੰਡ ਜਿਹੜੀ ਉਹ ਛੰਡਦਾ ਰਿਹਾ ਤੇ ਮਿੱਟੀ ਥੱਲੇ ਡਿੱਗਦੀ ਰਹੀ। ਜਿਹੜੇ ਕੀਚੜ ਸੁੱਟਣ ਵਾਲੇ ਲੋਕ ਨੇ ਨਾ ਇਹ ਤੁਹਾਡੇ ਉੱਤੇ ਵੀ ਇਸੇ ਤਰ੍ਹਾਂ ਹੀ ਸੁੱਟਦੇ ਰਹਿੰਦੇ ਨੇ, ਕੋਸ਼ਿਸ਼ ਕਰਦੇ ਰਹਿੰਦੇ ਨੇ ਤੇ ਇਹਨਾਂ ਦੀਆਂ ਗੱਲਾਂ ਦੇ ਉੱਤੇ ਤਵੱਜੋ ਨਹੀਂ ਦੇਣੀ ਕਿਸੇ ਕਿਸਮ ਦੀ ਵੀ। ਅਗਰ ਤੁਸੀਂ ਅਗਾਂਹ ਵਧਣਾ ਨਾ ਤੇ ਲੋਕਾਂ ਦੇ ਜਿਹੜੇ ਲੋਕ ਤਰੱਕੀ ਕਰਦੇ ਨੇ ਉਹਨਾਂ ਦੇ ਉੱਤੇ ਲੋਕ ਬਹੁਤ ਕੁਛ ਲਾਨ ਤਾਨ ਵੀ ਕਰਦੇ ਨੇ, ਪਿੱਛੋਂ ਰੋੜੇ ਵੀ ਮਾਰਦੇ ਨੇ, ਰਸਤੇ 'ਚ ਵੀ ਰੋੜੇ ਸੁੱਟਦੇ ਨੇ, ਲੇਕਿਨ ਉਹਨਾਂ ਰੋੜਿਆਂ ਤੇ ਬਿਲਕੁਲ ਤਵੱਜਾ ਨਹੀਂ ਦੇਣੀ। ਆਪਣੀ ਮੰਜ਼ਿਲ ਦੀ ਤਰਫ ਗਾਮਜ਼ਾਨ ਰਹਿਣਾ ਤੁਸੀਂ ਤੇ ਮੰਜ਼ਿਲ ਜ਼ਰੂਰ ਮਿਲੇਗੀ। ਮਾਯੂਸੀ ਉਹਨਾਂ ਨੂੰ ਹੋਏ ਦੀ ਜਿਹੜੇ ਤੁਹਾਡੇ ਉੱਤੇ ਚਿੱਕੜ ਸੁੱਟਦੇ ਨੇ। ਤੁਸੀਂ ਅਗਰ ਮੰਜ਼ਿਲ ਆਪਣੀ ਹਾਸਲ ਕਰਨੀ ਹੈ ਤੇ ਆਪਣੀ ਕੰਡ ਨੂੰ ਛੰਡ ਦਿਆ ਕਰੋ। ਜਦੋਂ ਵੀ ਤੁਹਾਡੇ ਉੱਤੇ ਲੋਕ ਕੋਈ ਚਿੱਕੜ ਸੁੱਟਣ ਤੁਹਾਡਾ ਉਹਦੇ ਨਾਲ ਜਿਹੜਾ ਮਿਆਰ ਹੈ ਥੱਲੇ ਨਹੀਂ ਆਏਦਾ ਕਦੀ ਵੀ, ਬਲਕਿ ਤੁਹਾਡਾ ਮਿਆਰ ਤਾਂ ਜਾਏਦਾ। ਦੁਸ਼ਮਣ ਉਹਦੇ ਹੀ ਹੁੰਦੇ ਨੇ ਜਿਹੜੇ ਲੋਕ ਤਰੱਕੀ ਕਰਦੇ ਨੇ, ਫੁੱਦੂਆਂ ਦਾ ਕੋਈ ਦੁਸ਼ਮਣ ਵੀ ਨਹੀਂ ਹੁੰਦਾ। ਬਾਕੀ ਮੇਰੀ ਦੁਆ ਹੈ ਹੱਸਦੇ ਰਹੋ ਤੇ ਵਸਦੇ ਰਹੋ, ਖੁਸ਼ ਰਹੋ।